वालेकुम। वालेकुम सलाम जी। की हाल है जनाब, ठीक ठाक हो? माशाल्लाह शौक देख रहे हैं ਤੁਹਾਡਾ जी। गां माशाल्लाह बहुत अच्छी पाई हुई है। हाँ जी देख रहे हैं जी माशाल्लाह। आज ही सूई जी। आज सूई है आ देख लो जी बच्चा जी इंदा जी। हां बच्चा देखो कितना प्यारा एक ही है जी, नारा के मादी है? ये नारे है जी। नारे है। किन्नी की देर तो रखी है तुसी ये? ये हो गए 4-5 साल का हो गया तकरीबन। मतलब ਤੁਹਾਡੇ ਕੋਲ ਹੀ ਸੀ? हां जी साडे कोल ਘਰ ਦੀ ਬੱਚੀ ਤੁਹਾਡੇ? घर दी बच्ची। ਇਹਦੀ ਮਾਂ ਵੀ ਤੁਹਾਡੇ ਕੋਲ ਹੀ ਸੀ? हां जी बिल्कुल एकदम। ਇਹ ਜਨਾਬ ਇਹ ਮਾਸ਼ਾਅੱਲਾ ਕਿੰਨਵਾਂ ਸੂਬਾ ਤੁਹਾਡੇ ਕੋਲ ਇਸ ਗਾਂ ਦਾ ਜੀ? ये गां चौथा सूबा जा रही है। ਚੌਥਾ ਸੂਬਾ ਜਿਹੜਾ ਤੁਹਾਡੇ ਕੋਲ ਆ। ਉਹ ਪਿੱਛੇ ਜਿਹੜੀ ਖੜੀ ਆ ਉਹ ਬੱਚਾ ਕਿ ਵੱਛੀ ਇਹਦਾ? वो बच्ची है जी। ਉਹ ਵੀ ਇਸੇ ਗਾਂ ਦੀ ਹੈ ਜੀ? ਚਲੋ ਮਾਸ਼ਾਅੱਲਾ ਜੀ। ਕਿੰਨਾ ਕੁ ਦੁੱਧ ਦਿੰਦੀ ਹੈ ਗਾਂ ਜੀ ਆਪਣੀ? ये 10 से 12 किलो जानवर दे देंगी ਇੱਕ ਟਾਈਮ ਕਿ ਸਵੇਰ टाइम का। मतलब यानी कि 20-22 सिर दुध दे दिंदी है माशाल्लाह। चलो जी ये केड़ी नस्लां जो है जी? केड़ी नस्ल जो है जी? ये ब्लैक एंड साहिवाल क्रॉस है जी। चलो माशाल्लाह नज़र आंदा जी माशाल्लाह। चड्डा भी इधर थोड़ा जिहा इधर नूं करोगे ज़रा, क्योंकि बच्चा ने हाजी आज ही हजे सूई है जी, तो इस करके बच्चा ने नज़दीक आ तो असीं तुहानूं दुध नहीं दिखा सकते। माशाल्लाह दुध की भरी खड़ी है, जिद्दां कि भाई हुणी दस रहे हैं कि 10-12 सिर माशाल्लाह दुध दे दिंदी एक टाइम का। ਇਹਦੇ ਵਿੱਚ ਆਪਣਾ ਖਲ ਛਲ ਕੋਈ ਖੁਰਾਕ ਖਰੂਕ ਪਾ ਕੇ? ਹਾਂਜੀ ਖੁਰਾਕ ਤੇ ਪਾਉਣੀ ਨਾ ਜੀ ਬਿਲਕੁਲ ਬਿਲਕੁਲ ਜੀ ਮਾਸ਼ਾਅੱਲਾ। ਇਹ ਤੁਸੀਂ ਸ਼ੌਕ ਵਾਸਤੇ ਰੱਖੀ ਆ ਕਿ ਦੁੱਧ ਵਗੈਰਾ ਸੇਲ ਕਰਦੇ ਆ ਜੀ? ਸ਼ੌਕ ਵੀ ਹੈ ਤੇ ਦੁੱਧ ਵੀ ਹੈ। ਦੁੱਧ ਵੀ ਬਸ ਘਰ ਦੇ ਵਾਸਤੇ ਮਤਲਬ ਠੀਕ ਹੋ ਗਿਆ ਜੀ ਮਾਸ਼ਾਅੱਲਾ। 20-22 ਸਿਰ ਦੁੱਧ ਹੋ ਜਾਂਦਾ ਸਾਰੇ ਘਰ ਵੀ ਜੀ ਮਤਲਬ ਮਾਸ਼ਾਅੱਲਾ। ਇੱਕ ਜਾਨਵਰ ਹੀ ਤੁਹਾਡਾ ਬਹੁਤ ਖੂਬਸੂਰਤ ਆ ਜੀ। ਥੋੜਾ ਜਿਹਾ ਤੁਸੀਂ ਦੇਖ ਰਹੇ ਮਾਸ਼ਾਅੱਲਾ ਜੀ। ਦੁੱਧ ਤਾਂ ਗਾਂ ਦੇ ਥੱਲੇ ਜੀ ਬਹੁਤ ਆ ਜੀ। ਵੇਖੋ ਹੁਣ ਜ਼ਰਾ ਕੋਈ ਜਾਨਵਰ ਉਪਰਾ ਬੰਦਾ ਕਰਕੇ ਕਰ ਵੀ ਰਿਹਾ ਤੇ ਦੂਸਰਾ ਅੱਜ ਤਾਜ਼ੀ ਤਾਜ਼ੀ ਸੂਈ ਹੈ ਮਾਸ਼ਾਅੱਲਾ। ਬੱਚਾ ਦਿੱਤਾ ਜੀ ਗਾਂ ਨੇ, ਅੱਲਾ ਤੁਹਾਡੇ ਨਸੀਬਾਂ 'ਚ ਕਰੇ ਜੀ। ਤੇ ਥੋੜਾ ਜਿਹਾ ਤੁਸੀਂ ਇੱਧਰ ਨੂੰ ਹੋਵੋ ਤੇ ਜ਼ਰਾ ਅਸੀਂ ਨਾ ਆਪਣੇ ਸ਼ੌਕੀਨ ਭਾਈਆਂ ਨੂੰ ਦਿਖਾਈਏ ਜ਼ਰਾ ਮਾਸ਼ਾਅੱਲਾ। ਚੱਡਾ ਦਿਖਾਈਏ। ਚੱਡਾ ਦਿਖਾਉਂਦੇ ਸਾਡੇ ਦੇਖ ਲਓ ਗਾਂ ਗੁੱਸਾ ਕਰ ਗਈ ਹੈ, ਉੱਪਰੇ ਬੰਦੇ ਨੂੰ ਜਾਨਵਰ ਕਰ ਜਾਂਦਾ ਜੀ। ਥੋੜਾ ਜਿਹਾ ਤੁਸੀਂ ਸਾਈਡ ਨੂੰ ਹੋਵੋ ਜੀ ਜ਼ਰਾ, ਅਸੀਂ ਤੁਹਾਨੂੰ ਚੱਡਾ ਦਿਖਾਈਏ ਜੀ। ਮਾਸ਼ਾਅੱਲਾ ਭਰਿਆ ਪਿਆ ਦੁੱਧ ਆ ਜੀ। ਪਿਛਲੇ ਸੂਆ ਕਿੰਨਾ ਦੁੱਧ ਸੀ ਇਹਦਾ ਜੀ? ਦੁੱਧ ਤਕਰੀਬਨ ਇੰਨਾ ਕੀ ਬਣ ਜਾਂਦਾ। ਇੰਨਾ ਕੁ ਬਣ ਜਾਂਦਾ ਹਰ ਸੂਰੇ 20-22 ਨੂੰ ਕਰ ਜਾਂਦੀ ਹੈ। ਚਲੋ ਮਾਸ਼ਾਅੱਲਾ ਜੀ। ਗਾਂ ਬੜੀ ਖੂਬਸੂਰਤ ਆ, ਰੰਗ ਵੀ ਮਾਸ਼ਾਅੱਲਾ ਬੜਾ ਕਾਲਾ ਤੇ ਸਫੇਦ ਕਲਰ 'ਚ ਵੀ, ਕੱਦ ਕਾਠ 'ਚ ਵੀ ਚੰਗੀ ਮਾਸ਼ਾਅੱਲਾ। ਆ ਦੇਖੋ ਜੀ ਹੁਣ ਨਜ਼ਰ ਆਏਗਾ, ਤੁਸੀਂ ਦੇਖ ਸਕਦੇ ਆ ਜੀ ਕਿ ਭਾਈ ਹੁਣਾਂ ਦਾ ਸ਼ੌਕ ਚੈੱਕ ਕਰੋ ਮਾਸ਼ਾਅੱਲਾ। ਘਰ ਦੀ ਵੱਛੀ ਰੱਖੀ ਇਹਨਾਂ ਨੇ, ਸਾਹੀਵਾਲ ਤੇ ਬਲਾਤਨ ਦਾ ਕ੍ਰਾਸ ਆ। ਆ ਦੁੱਧ ਦੇਖ ਸਕਦੇ ਹੋ ਤੁਸੀਂ ਮਾਸ਼ਾਅੱਲਾ। ਚੱਡਾ ਗਾਂ ਦਾ ਚੈੱਕ ਕਰੋ ਜੀ। ਘਰ ਦੀ ਰੱਖੀ ਇਹਨਾਂ ਨੇ ਵੱਛੀ ਪਾਲੀ ਹੈ। ਆ ਦੇਖੋ ਚੱਡਾ ਚੈੱਕ ਕਰੋ ਜੀ। ਤੇ ਉਹ ਹੋਰ ਵੀ ਜਾਨਵਰ ਹੈ ਆਪਣੇ ਕੋਲ ਇਸ ਤੋਂ ਇਲਾਵਾ ਕਿ ਸਿਰਫ ਇਹੀ ਸ਼ੌਕ ਵਾਸਤੇ ਦੁੱਧ ਵਾਸਤੇ? ਸ਼ੌਕ ਵਾਸਤੇ ਰੱਖੀ ਹੋਈ ਹੈ ਮੈਂ। ਅੱਛਾ ਹਾਂ ਤਕਰੀਬਨ ਯਾਨੀ ਵੇਚਦੇ ਵੂਚਦੇ ਨਹੀਂ ਤੁਸੀਂ? ਮਤਲਬ ਵਪਾਰ ਵਗੈਰਾ ਵਾਲਾ ਹਿਸਾਬ ਨਹੀਂ ਆਪਣਾ, ਘਰ ਵਾਸਤੇ ਸ਼ੌਕ ਵਾਸਤੇ ਜਾਨਵਰ ਰੱਖਿਆ ਦੁੱਧ ਵਾਸਤੇ। ਚਲੋ ਜੀ ਮਾਸ਼ਾਅੱਲਾ ਬੜਾ ਅੱਛੀ ਗੱਲ ਹੈਗੀ। ਅੱਛਾ ਸ਼ੌਕ ਕਰ ਰਹੇ ਹੋ ਤੁਸੀਂ ਇਹ ਜਨਾਬ। ਤੇ ਤੁਸੀਂ ਆਪਣਾ ਜੇ ਕੋਈ ਨਵਾਂ ਸ਼ੌਕ ਕਰਨਾ ਚਾਹੁੰਦਾ ਬੰਦਾ, ਕੋਈ ਗਾਂ ਦਾ ਕੋਈ ਮੱਝ ਦਾ ਤੇ ਘਰ ਵਾਸਤੇ ਜਾਂ ਦੁੱਧ ਵਾਸਤੇ ਰੱਖਣਾ ਚਾਹੁੰਦਾ, ਤੇ ਤੁਸੀਂ ਉਹਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ? ਅਸੀਂ ਤਾਂ ਜੀ ਇਹੀ ਮਸ਼ਵਰਾ ਦਿੰਦੇ ਹਾਂ ਕਿ ਜੇ ਜ਼ਿਆਦਾ ਐਸਾ ਛੋਟਾ ਬੱਚਾ ਲੈ ਲਵੇ, ਨਸਲਦਾਰ ਕੋਈ ਅੱਛੀ ਨਸਲ ਵਾਲਾ ਜਾਨਵਰ ਰੱਖੇ, ਯਾਨੀ ਮਿਹਨਤ ਕਰੇ। ਤੁਹਾਡੇ ਕਹਿਣ ਦਾ ਮਤਲਬ ਆ ਕਿ ਉਹ ਬਿਲਕੁਲ ਜੀ ਪਾਲ ਕੇ ਲਿਆਉਣਾ, ਫਿਰ ਉਹਨੂੰ ਅੱਲਾ ਖੈਰ ਕਰੇ। ਯਾਨੀ ਜਿਹੜੇ ਉਹਨੇ ਯਾਨੀ ਤੁਹਾਡੇ ਕਹਿਣ ਦਾ ਮਤਲਬ ਆ ਕਿ ਜੇ 2 ਸਾਲ ਤੁਸੀਂ ਪੈਸਾ ਇਹਨਾਂ ਨਹੀਂ ਭਰ ਸਕਦੇ, ਲੱਖਾਂ ਰੁਪਏ ਦਾ ਜਾਨਵਰ ਨਹੀਂ ਹਰ ਕੋਈ ਲੈ ਸਕਦਾ, ਆ ਨਹੀਂ ਲੈ ਸਕਦਾ, ਤੇ ਉਹ ਛੋਟਾ ਬੱਚਾ ਲੈ ਕੇ ਵੱਛੀ ਲੈ ਕੇ ਉਹਨੂੰ ਘਰ ਤਿਆਰ ਕਰੇ, ਜਿੱਦਾਂ ਤੁਸੀਂ ਮਾਸ਼ਾਅੱਲਾ ਮਿਹਨਤ ਕੀਤੀ ਤਿਆਰ ਕੀਤੀ ਹੈ। ਗਾਂ ਦੇਖੇ, ਉਹਦੀ ਮਾਂ ਦੇਖੇ ਜੀ ਕਿਹੜੇ ਮਤਲਬ ਉਹਦਾ ਬਾਪ ਕਿਹੜਾ ਕਿਹੜੀ ਨਸਲ ਚੋਂ ਆ ਰਹੀ ਆ, ਹਰ ਸ਼ੈ ਦੇਖਦੇ ਹੋਇਆ ਮਾਸ਼ਾਅੱਲਾ ਜੀ ਸ਼ੌਕ ਕਰਨਾ ਚਾਹੀਦਾ। ਤੇ ਬੜਾ ਅੱਛਾ ਲੱਗਾ ਜੀ ਇਨਸ਼ਾਅੱਲਾ। ਤੇ ਦੋਸਤੋ ਤੁਸੀਂ ਵੀ ਹੁਣ ਦੇਖ ਕੇ ਭਾਈ ਹੁਣਾਂ ਦਾ ਸ਼ੌਕ ਇਹਨਾਂ ਦੀ ਮਾਸ਼ਾਅੱਲਾ ਤੁਸੀਂ ਦੇਖਿਆ ਕਿ ਪੰਜਾਬੀ ਬੰਦੇ ਨੇ, ਪੰਜਾਬ ਦੇ ਰਹਿਣ ਵਾਲੇ ਨੇ ਤੇ ਬੜਾ ਪਿਆਰਾ ਸ਼ੌਕ ਕਰ ਰਹੇ ਨੇ ਮਾਸ਼ਾਅੱਲਾ। ਹਲਾਲ ਜਾਨਵਰ ਦਾ ਸ਼ੌਕ ਕਰ ਰਹੇ ਨੇ। ਘਰ 'ਚ ਗਾਂ ਰੱਖੀ ਹੈ, ਬਰਕਤ ਵੀ ਹੈ, ਦੁੱਧ ਵੀ ਦਿੰਦੀ ਹੈ ਮਾਸ਼ਾਅੱਲਾ। ਬੱਚੇ ਵੀ ਪੀਂਦੇ ਨੇ ਸਾਰੇ। ਤੇ ਤੁਸੀਂ ਵੀ ਮਾਜ ਦੱਸੋ, ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਭਾਈ ਦਾ ਸ਼ੌਕ ਕੈਸਾ ਲੱਗਾ। ਤੇ ਜਿਹੜਾ ਇਹਦਾ ਵੱਛਾ ਹੈ ਤੁਸੀਂ ਇਹ ਦੱਸ ਸਕਦੇ ਆ ਕਿ ਵੱਛੇ ਦਾ ਮਤਲਬ ਕ੍ਰਾਸ ਤੁਸੀਂ ਇਸ ਗਾਂ ਦਾ ਕਿਹੜਾ ਕਰਵਾਇਆ ਸੀ? ਕੋਈ ਬੀਰ ਰਖਵਾਇਆ ਸੀ ਕਿ ਜਿਹੜਾ ਵੱਛਾ ਇਹਦੇ ਉੱਤੇ ਇਹਦਾ ਬਾਪ ਆ ਜਿਹੜਾ ਛੋਟਾ ਬੱਚਾ ਹੋਇਆ ਅੱਜ, ਕਿ ਉਹਦਾ ਬਾਪ ਕਿਹੜੀ ਨਸਲ ਚੋਂ ਸੀ ਜੀ? ਸਾਹੀਵਾਲ ਕ੍ਰਾਸ ਦੇ ਵਿੱਚੋਂ ਹੀ ਆ ਜਿਹੜਾ ਉਹਦਾ ਬਾਪ ਆ। ਚਲੋ ਵੀਅਰਸ, ਜੈਸਾ ਕਿ ਤੁਸੀਂ ਸ਼ੌਕੀਨ ਹਜ਼ਰਾਤ ਜਿੰਨੇ ਵੀ ਸਾਡੇ ਦੇਖਣ ਵਾਲੇ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਸਾਹੀਵਾਲ ਦਾ ਕ੍ਰਾਸ ਆ ਜਾਂਦਾ ਹੈ ਤੇ ਫਿਰ ਜਾਨਵਰ ਗੋਸ਼ਤਾਵਰ ਵੀ ਹੋ ਜਾਂਦਾ ਹੈ ਤੇ ਕੱਦਾਵਰ ਵੀ ਹੋ ਜਾਂਦਾ ਹੈ। ਯਾਨੀ ਜਿਹਨਾਂ ਨੇ ਕੁਰਬਾਨੀ ਦੇ ਨਾਲ ਕਰਨਾ ਹੋਵੇ ਮਾਸ਼ਾਅੱਲਾ ਉਹਨਾਂ ਦਾ ਗੋਸ਼ਤ ਜਿਹੜਾ ਅੱਛਾ ਹੋ ਜਾਂਦਾ ਹੈ। ਠੀਕ ਹੈ ਫਰੈਂਡਸ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਸ ਭਾਈ ਦਾ ਪੰਜਾਬੀ ਸ਼ੌਕ ਕੈਸਾ ਲੱਗਾ। ਅੱਲਾ ਹਾਫਿਜ਼।